ਆਪਣੀ ਜਿਹੜੀ ਅਗਲੀ ਗੱਲ ਕਰੀਏ ਇਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਡੇਵਸ ਦੇ ਵਿੱਚ ਹਰ ਸਾਲ ਹੁੰਦੀ ਆ। ਅ, ਅਗਲਾ ਡੈਕੇਡ ਬਿਜ਼ਨਸ ਨੂੰ ਜਿਹੜਾ ਉਹ ਲੈ ਕੇ ਆ ਉਹ ਕਿੱਦਾਂ ਦਾ ਰਹਿਣ ਵਾਲਾ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਉੱਥੇ ਚੱਲ ਰਹੀ ਹੈ। ਕੀ ਚਰਚਾਵਾਂ ਨੇ, ਕੀ ਕਿਆਸ ਰਹੀਆਂ ਜਿਹੜੀਆਂ WEF ਦੱਸ ਰਿਹਾ? ਹਾਂਜੀ, ਸੋ ਨਾ ਇਹ ਬੜਾ ਕੰਪਲਿਕੇਟਡ ਜਿਹਾ ਟੌਪਿਕ ਉਹ ਸਾਹਮਣੇ ਲੈ ਕੇ ਆਇਆ, ਪਰ ਬੜਾ ਇੰਟਰਸਟਿੰਗ ਵੀ ਹੈ ਨਾਲ ਦੀ ਨਾਲ। ਕੰਪਲਿਕੇਟਡ ਇਸ ਤਰ੍ਹਾਂ ਕਿ ਜਿਹੜਾ ਅਗਲੇ ਡੈਕੇਡ ਦੀ ਹੁਣ ਗੱਲ ਕਰ ਰਹੇ ਆ, ਆਫ ਕੋਰਸ AI ਤੇ ਉਹਦੇ ਵਿੱਚ ਮਿਡ ਐਂਡ ਸੈਂਟਰ ਵਿੱਚ ਤਾਂ ਹੈ ਹੀ ਹੈ ਵਾ। ਤੇ ਪਰ ਉਹਦੇ ਵਿੱਚ ਇਹ ਆ ਕਿ ਇਹ ਜਿਹੜੀ ਮਾਰਕੀਟ ਆ ਕਾਫੀ ਸ਼ਿਫਟ ਹੋ ਰਹੀ ਹੈ। ਸੋ ਭਾਵੇਂ ਕਿ ਇਹ ਬੜਾ ਕੰਪਲਿਕੇਟਡ ਟੌਪਿਕ ਹੈ, ਨੂੰ ਇਸੇ ਆਪਣੇ ਟਾਕ ਸ਼ੋ ਵਿੱਚ ਲਿਆਉਣ ਦਾ ਮਤਲਬ ਖਾਸ ਤੌਰ ਤੇ ਜਿਹੜੇ ਬਿਜ਼ਨਸ ਓਨਰਸ ਆ ਨਾ, ਉਹਨਾਂ ਦੇ ਵਾਸਤੇ ਆ ਕਿ ਉਹ ਜਦੋਂ ਆਪਾਂ ਵਰਲਡ ਇਕਨੋਮਿਕ ਫੋਰਮ ਹੈ ਨਾ, ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸ ਦਾ ਫੋਰਮ ਆ, ਤੇ ਉਹਦੇ ਵਿੱਚ ਜੇ ਉਹ ਗੱਲਾਂ ਕਰ ਰਹੇ ਉਹਨਾਂ ਕੋਲ ਡੈਫੀਨੇਟਲੀ ਜਿਹੜੀ ਇੰਟੈਲੀਜੈਂਸ ਆ ਉਹ ਬਹੁਤ ਜ਼ਿਆਦਾ ਹੈਗੀ ਆ। ਪੂਰੀ ਦੁਨੀਆ ਤੋਂ ਉਹਨਾਂ ਇੰਟੈਲੀਜੈਂਸ ਇਕੱਠੀ ਕੀਤੀ ਆ। ਜਿਹੜੇ ਹਰ ਸਾਲ ਉਹਨਾਂ ਦਾ ਡੇਵੋਸ ਦੇ ਵਿੱਚ ਇਵੈਂਟ ਹੁੰਦਾ, ਜਿਹੜਾ ਕਿ ਅੱਜ ਕੱਲ੍ਹ ਵੀ ਚੱਲ ਰਿਹਾ ਵਾ, ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਟਾਕ ਸ਼ੋ ਵਿੱਚ ਗੱਲਬਾਤ ਕਰਾਂਗੇ। ਉਹਨੇ ਇਹ ਕਿਹਾ ਕਿ ਫਿਊਚਰ ਆਫ AI ਆ, ਉਹ ਆਪਾਂ ਨੂੰ ਬਿਲਕੁਲ ਪਰਫੈਕਟਲੀ ਤਾਂ ਨਹੀਂ ਪਤਾ, ਪਰ ਇਹ ਆ ਵੀ ਉਹ AI ਦੇ ਆਲੇ ਦੁਆਲੇ ਰਹੂਗਾ। ਅੱਛਾ, ਵਿੱਚ ਉਹਨਾਂ ਕਈ ਸਟੇਜਸ ਆ ਇਹਦੇ ਸੰਬੰਧ ਦੇ ਵਿੱਚ ਦੱਸੀਆਂ। ਉਹ ਇਹ ਆ ਕਿ ਜਿਹੜੇ ਲੋਕ ਜਾਂ ਜਿਹੜੇ ਬਿਜ਼ਨਸ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰ ਸਕਣਗੇ ਅਰਾਊਂਡ, ਉਹਨਾਂ ਵਰਡ ਵਰਤਿਆ ਸਕੇਲੇਬਲ ਇੰਟੈਲੀਜੈਂਸ। ਅੱਛਾ, ਛੋਟੀ ਕੋਈ ਇੱਕ ਜਗ੍ਹਾ ਤੇ ਤੁਸੀਂ ਕੋਈ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਕਰ ਲਿਆ, ਪਰ ਗੱਲ ਇਹ ਹੈ ਕਿ ਕੀ ਤੁਸੀਂ ਉਹਨੂੰ ਸਕੇਲ ਕਰ ਸਕਦੇ ਹੋ ਵੱਡੇ ਲੈਵਲ ਦੇ ਉੱਤੇ ਐਜ਼ ਯੂ ਗਰੋ ਯੂਰ ਬਿਜ਼ਨਸ। ਤੇ ਉਹ ਜਿਹੜੇ ਆ ਉਹ ਬਿਜ਼ਨਸ ਜਿਹੜੇ ਆ ਉਹ ਡੋਮੀਨੇਟ ਕਰਨਗੇ। ਉਹ ਇੱਦਾਂ ਦੇ ਐਂਟਰਪ੍ਰਾਈਜ਼ ਜਿਹੜੇ ਉਹ ਸਾਹਮਣੇ ਲੈ ਕੇ ਆਉਣਗੇ ਜਿਹੜੇ ਕਿ ਪਿਛਲੀ ਲਾਸਟ ਸੈਂਚੁਰੀ ਤੋਂ ਉਹ ਥੋੜੇ ਜਿਹੇ ਵੱਖ ਹੋਣਗੇ। ਹੁਣ ਅਗੇਨ ਮੈਂ ਕਿਹਾ ਨਾ ਕੰਪਲਿਕੇਟਡ ਟੌਪਿਕ ਆ, ਪਰ ਇਹਦੀ ਆਪਾਂ ਐਗਜ਼ਾਮਪਲ ਇੱਕ ਲੈ ਲੈਂਦੇ ਹਾਂ। ਹੁਣ ਦੱਸੋ। ਚੈਟ GPT ਆਪਾਂ ਆਫਲਾਈਨ ਜਿੱਦਾਂ ਗੱਲ ਕਰਦੇ ਸੀ, ਚੈਟ GPT ਨੇ ਕਾਫੀ ਡੋਮੀਨੈਂਸ ਰਹੀ ਆ, ਹੁਣ ਵੀ ਹੈਗੀ ਵੈਸੇ ਉਹਦੀ। 2026 ਦੇ ਵਿੱਚ ਆਪਾਂ ਬੈਠੇ ਹਾਂ, 2022 ਤੋਂ ਲੈ ਕੇ 26 ਤੱਕ 4 ਸਾਲ ਤੱਕ ਚੈਟ GPT ਦੀ ਇੱਕ ਵੱਡੀ ਡੋਮੀਨੈਂਸ ਰਹੀ ਆ ਚੈਟ ਬੋਟਸ ਦੇ ਮਾਮਲੇ ਦੇ ਵਿੱਚ ਜਾਂ AI ਦੇ ਜਨਰਲ ਮਾਮਲੇ ਦੇ ਵਿੱਚ। ਜਦੋਂ ਕੋਈ AI ਦਾ ਨਾਂ ਲੈਂਦਾ ਚੈਟ GPT ਸਾਹਮਣੇ ਉਹਨਾਂ ਦੇ ਆ ਜਾਂਦਾ, ਜਿੱਦਾਂ ਸਰਚ ਲਈ ਗੂਗਲ ਆ, ਹੈ ਨਾ, ਜਿੱਦਾਂ ਸਰਚ ਦੇ ਲਈ ਗੂਗਲ ਆ, ਜਾਂ ਆਪਰੇਟਿੰਗ ਸਿਸਟਮ ਦੇ ਲਈ ਮਾਈਕਰੋਸਾਫਟ ਆ, ਵਿੰਡੋਜ਼ ਆ, ਸੋਸ਼ਲ ਮੀਡੀਆ ਦੇ ਲਈ ਮੈਟਾ, ਐਕਸ ਵਗੈਰਾ। 2023 ਦੇ ਵਿੱਚ ਮਾਈਕਰੋਸਾਫਟ ਦੇ ਜਿਹੜੇ CEO ਆ, ਉਹਨਾਂ ਕਿਹਾ ਕਿ ਮਾਈਕਰੋਸਾਫਟ ਤੇ ਗੂਗਲ ਦੋਹਾਂ ਦੇ ਜਿਹੜੇ CEO ਉਹਨਾਂ ਕਿਹਾ ਕਿ ਭਾਈ ਆਪਾਂ ਸਾਡੇ ਲਈ ਇਹ ਜਿਹੜਾ ਕੰਮ ਹੈ ਕੋਡ ਰੈਡੀ ਆ, ਕਿਉਂਕਿ ਗੂਗਲ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਸਰਚ ਆ, ਜਿਹਦਾ ਉਹਨਾਂ ਦਾ ਬ੍ਰੈਡ ਐਂਡ ਬਟਰ ਆ, ਉਹਨੂੰ ਚੈਟ GPT ਨੇ ਸਿੱਧਾ ਇੰਪੈਕਟ ਕੀਤਾ। ਲੋਕੀ ਗੂਗਲ ਦੇ ਉੱਤੇ ਨਹੀਂ ਜਾਂਦੇ ਸੀ ਚੈਟ GPT ਜਨਰੇਟਿਵ AI ਦੇ ਨਾਲ ਆਪਣੇ ਸਰਚ ਰਿਜ਼ਲਟ ਦੇਖਣ ਲੱਗ ਗਏ। ਹੁਣ ਉਸ ਤੋਂ ਬਾਅਦ ਇਨ ਦਾ ਫੋਲੋਇੰਗ ਈਅਰ 2024-25 ਦੇ ਵਿੱਚ ਆਪਾਂ ਇਹ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੀ ਸ਼ਾਪਿੰਗ ਦੀ ਟ੍ਰੈਫਿਕ ਆ ਉਹ ਚੈਟ GPT ਦੇ ਰਾਹੀਂ, ਸੋ ਉਹਨਾਂ ਦੇ ਐਡਵਰਟਾਈਜ਼ਰ ਜਿਹੜੇ ਆ ਗੂਗਲ ਤੋਂ ਚੈਟ GPT ਵੱਲ ਜਾਣਾ ਸ਼ੁਰੂ ਕੀਤੇ। ਤੇ ਉਹਨਾਂ ਕਿਹਾ ਭਾਈ ਸਾਡਾ ਕੋਡ ਰੈਡ ਆ, ਵੀ ਇਹ ਤੇ ਸਾਡੇ ਬਿਜ਼ਨਸ ਨੂੰ ਸਮਰੱਥਾ ਰੱਖਦੀ ਹੈ ਖਾਣ ਦੀ, ਜੇ ਅਸੀਂ ਇਹਦੇ ਵਿੱਚ ਚੇਂਜ ਨਾ ਲਿਆਂਦੇ, ਸਕਸੈਸਫੁਲ ਆਪਣੀ ਚੇਂਜ ਨਾ ਲੈਂਦੀ। ਉਹਨਾਂ ਇੱਕ ਜਿਹੜੀ ਡਿਵੀਜ਼ਨ ਆ ਉਹਨੂੰ ਪੂਰਾ ਲੇ ਆਫ ਕੀਤਾ, ਵੱਡੇ ਤੌਰ ਦੇ ਉੱਤੇ ਤਾਂ ਲੇ ਆਫ ਕੀਤੀਆਂ, ਸਟ੍ਰੀਮਲਾਈਨ ਕੀਤੀਆਂ ਆਪਣੀ ਬਿਜ਼ਨਸ ਪ੍ਰਾਇੋਰਟੀ ਤੇ AI ਦੇ ਉੱਤੇ ਲੈ ਕੇ ਆਏ। ਤੇ ਉਹਦੇ ਜਿਹੜੇ ਰਿਜ਼ਲਟ ਆ ਰਾਜ ਕਰਨ 2025 ਦੇ ਮਿਡ ਤੋਂ ਬਾਅਦ, ਕਹਿ ਲਓ ਕਿ 2025 ਦੀ ਫਾਲ ਵਿੱਚ ਸਾਨੂੰ ਦਿਖਣੇ ਸ਼ੁਰੂ ਹੋ ਗਏ। ਤੇ ਹੁਣ ਜਿਹੜਾ ਜਦੋਂ 2025 ਦੀ ਫਾਲ ਆਈ ਆ ਤੇ ਜਿਹੜੇ ਜੈਮਿਨਾਈ ਦੇ ਰਿਜ਼ਲਟਸ ਆ, ਕਾਫੀ ਕੁਝ ਜਿਹੜੇ ਇਨੀਸ਼ੀਅਲੀ ਚੀਜ਼ਾਂ ਲੈ ਕੇ ਆਂਦੀਆਂ, ਇਮੇਜਸ ਬਣਾਉਣੇ ਸ਼ੁਰੂ ਕੀਤੀਆਂ ਜੈਮਿਨਾਈ ਨੇ, ਤੇ ਉਹ ਕਾਫੀ ਉਹਨਾਂ ਦਾ ਹਾਸਾ ਮਖੌਲ ਬਣਿਆ ਵੀ ਕਿੱਦਾਂ ਦੀ ਇਮੇਜਸ ਉਹਨਾਂ ਲੈ ਕੇ ਆਂਦੀਆਂ ਸਾਹਮਣੇ, ਹੈ ਨਾ। ਤੇ ਪਰ ਉਹਨਾਂ ਆਪਣੀ ਗਲਤੀਆਂ ਤੋਂ ਸਿੱਖਿਆ, ਆਪਣੇ ਆਪ ਨੂੰ ਆਰਗੇਨਾਈਜ਼ ਕੀਤਾ। ਜਿਹੜੀ ਮੈਂ ਹੁਣ ਵਰਲਡ ਇਕਨੋਮਿਕ ਫੋਰਮ ਵਾਲੀ ਗੱਲ ਦੇ ਉੱਤੇ ਆ ਰਿਹਾ ਕਿ ਦੋਜ਼ ਵਿਲਿੰਗ ਟੂ ਰੀਆਰਗੇਨਾਈਜ਼ ਅਰਾਊਂਡ ਸਕੇਲੇਬਲ ਇੰਟੈਲੀਜੈਂਸ ਵਿਲ ਕ੍ਰੀਏਟ enterprise fundamentally different from last century। ਇਹ ਜਿਹੜੀ ਇਹ ਥੀਮ ਆ ਇਹ ਗੱਲ ਦਾ ਵਰਲਡ ਇਕਨੋਮਿਕ ਫੋਰਮ ਦੀ ਗੱਲ ਦਾ। ਸੋ ਉਹਨਾਂ ਨੇ ਫਿਰ ਉਹ ਜਦੋਂ 2025 ਦੀ ਫਾਲ ਵਿੱਚ ਉਹਨਾਂ ਆਪਣੇ ਆਪ ਨੂੰ ਜੈਮਿਨਾਈ ਨੇ ਪ੍ਰੂਵ ਕਰਨਾ ਸ਼ੁਰੂ ਕੀਤਾ, ਤੇ ਫਿਰ ਚੈਟ GPT ਵਾਲੇ ਜਿਹੜੇ ਓਪਨ AI ਕਹਿੰਦੇ, ਸੈਮ ਐਲਟਮੈਨ ਕਹਿੰਦੇ ਉਹ ਭਾਈ ਸਾਡੇ ਲਈ ਹੁਣ ਕੋਡ ਰੈਡ ਆ। ਸੋ ਹੁਣ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਦੱਸਦਾ, ਵਾਈਲ ਚੈਟ GPT ਜਿਹੜੀ ਉਹਦੀ ਡੋਮੀਨੈਂਸ ਅੱਜ ਵੀ ਐਗਜ਼ਿਸਟ ਕਰਦੀ ਆ, ਪਰ ਜੈਮਿਨਾਈ ਜਿਹੜੀ ਆ ਉਹ ਐਟ ਪਾਰ। ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਵਰਗੇ ਲੋਕ ਆ ਜਿਨ੍ਹਾਂ ਦੀ ਭਾਸ਼ਾ ਪੰਜਾਬੀ ਜਿਹੜੀ ਉਹਨੂੰ ਟੈਕਨੀਕਲ ਲੈਂਗੁਏਜ ਵਿੱਚ ਅਸੀਂ ਲੋ ਰਿਸੋਰਸ ਲੈਂਗੁਏਜ ਕਹਿੰਦੇ ਆ, ਉਹਦੇ ਵਿੱਚ ਵੀ ਕੰਟੈਕਸਟ ਨੂੰ ਸਮਝਣ ਦੇ ਵਾਸਤੇ ਚੈਟ GPT ਦੇ ਨਾਲੋਂ ਜੈਮਿਨਾਈ ਜਿਹੜਾ ਉਹ ਜ਼ਿਆਦਾ
ਬੈਟਰ ਜੌਬ ਕਰਦਾ ਵਾ ਅੱਜ ਦੇ ਟਾਈਮ ਦੇ ਵਿੱਚ। ਇਹ ਮੈਂ ਆਪਣੇ ਤਜਰਬੇ ਤੋਂ ਦੇਖਿਆ ਤੇ ਲਗਾਤਾਰ ਮੈਂ ਦੇਖ ਰਿਹਾ ਪਿਛਲੇ ਕੁਛ ਹਫ਼ਤਿਆਂ ਤੋਂ ਹਫ਼ਤਾਵਾਰੀ ਜਾਂ ਮੰਥਲੀ ਜਿਹੜੀ ਇੰਪਰੂਵਮੈਂਟ ਉਹ ਜੈਮੀਨਾਈ ਦੇ ਵਿੱਚ ਹੋ ਰਹੀ ਆ। ਸੋ ਇਹ ਐਗਜ਼ਾਮਪਲ ਤੋਂ ਇਹ ਸਾਰੀ ਗੱਲ ਨੂੰ ਸਮਝਿਆ ਜਾ ਸਕਦਾ। ਹੁਣ ਇਹ ਮਤਲਬ ਸਾਡੇ ਵਾਸਤੇ ਕੀ ਆ ਨਾ, ਜਿਹੜੇ ਸਾਡੇ ਬਿਜ਼ਨਸ ਓਨਰ ਆ, ਆਪਣੇ ਭਾਈਚਾਰੇ ਦੇ ਲੋਕ ਜਾਂ ਆਪਣੀ ਕਮਿਊਨਿਟੀ ਦੇ ਲੋਕ, ਉਹਨਾਂ ਨੂੰ ਫਿਰ ਮੈਂ ਲਾਈਨ ਦੁਬਾਰਾ ਰਿਪੀਟ ਕਰ ਦਿਆਂ ਕਿ ਵਰਲਡ ਇਕਨੋਮਿਕ ਫੋਰਮ ਕਹਿੰਦਾ ਦੋਜ਼ ਹੂ ਵਿਲਿੰਗ ਟੂ ਰੀਆਰਗੇਨਾਈਜ਼ ਅਰਾਊਂਡ ਸਕੇਲੇਬਲ ਇੰਟੈਲੀਜੈਂਸ ਵਿਲ ਕ੍ਰੀਏਟ ਐਂਟਰਪ੍ਰਾਈਜ਼ ਫੰਡਾਮੈਂਟਲੀ ਡਿਫਰੈਂਟ ਫਰੋਮ ਲਾਸਟ ਸੈਂਚੁਰੀ। ਸੋ ਇਹਨੂੰ ਇਸ ਤਰੀਕੇ ਦੇ ਨਾਲ ਵੀ ਭਾਈ ਜਿਹੜਾ ਸਟੇਟਸ ਕੋ ਹੈਗਾ ਆਪਣੇ ਕੰਮ ਕਰਨ ਦਾ, ਵੀ ਇਸ ਤਰੀਕੇ ਨਾਲ ਹੀ ਆਪਾਂ ਕਰਦੇ ਆਏ ਪਿਛਲੇ 30 ਸਾਲਾਂ ਤੋਂ, ਆਪਾਂ ਇਦਾਂ ਹੀ ਕੰਮ ਕਰਨਾ ਵਾ, ਉਹ ਅਪਰੋਚ ਨੂੰ ਆਪਾਂ ਛੱਡ ਕੇ ਆਪਾਂ ਆਪਾਂ ਦੇਖਦੇ ਹਾਂ ਕਿ ਬਿਜ਼ਨਸ ਜਿਹੜੇ ਉਹਨੂੰ ਲਗਾਤਾਰ ਆਪਾਂ ਨੂੰ ਅਪਡੇਟ ਕਰਨਾ ਪੈਂਦਾ। ਸੋ ਉਹਨੂੰ AI ਦੇ ਅਰਾਊਂਡ ਸਕੇਲੇਬਲ ਇੰਟੈਲੀਜੈਂਸ ਦੇ ਨਾਲ ਆਪਣੇ ਆਪ ਨੂੰ ਸਮਰੱਥ ਕਰੋ। ਉਹ ਜਿਹੜੇ ਤੁਸੀਂ ਬਿਜ਼ਨਸ ਆ ਉਹ ਫਿਊਚਰ ਵਿੱਚ ਇਕੱਲੇ ਸਰਵਾਈਵ ਹੀ ਨਹੀਂ ਕਰਨਗੇ, ਉਹ ਥਰਾਈਵ ਕਰਨਗੇ। ਇਹ ਸਾਰੀ ਗੱਲਬਾਤ ਦਾ ਕਰਨ ਦਾ ਮੋਟਿਵ ਇਹੀ ਆ। ਇਹਦੇ ਬਾਰੇ ਤੁਸੀਂ ਹੋਰ ਜਿਹੜੀ ਡਿਟੇਲ ਆ ਵਰਲਡ ਇਕਨੋਮਿਕ ਫੋਰਮ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ, ਨੈਕਸਟ ਡੈਕੇਡ ਆਫ ਬਿਜ਼ਨਸ। ਉਹਦੇ ਨਾਲ ਜੇ ਤੁਸੀਂ ਗੂਗਲ ਸਰਚ ਕਰੋਗੇ ਤਾਂ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਆ ਤੁਹਾਡੇ ਸਾਹਮਣੇ ਆ ਜਾਊਗੀ। ਸੋ ਹੋਰ ਜਾਣਕਾਰੀ ਤੁਸੀਂ ਉਹਦੇ ਤੋਂ ਲੈ ਸਕਦੇ। ਪਰ ਮੈਨੂੰ ਇਹ ਵੀ ਆਪਣੀ ਗੱਲਬਾਤ ਆਪਾਂ ਖਾਸ ਤੌਰ ਦੇ ਉੱਤੇ ਆਪਣੇ ਭਾਈਚਾਰੇ ਦੇ ਬਿਜ਼ਨਸ ਓਨਰਸ ਦੇ ਵਾਸਤੇ ਜ਼ਰੂਰ ਲੈ ਕੇ ਆਈਏ ਜੀ।